ਦਿਲ ਤੋੜ ਕੇ ਬੰਦਿਆ ਹਾਂ ਬੰਦੇ ਦਾ ਦਿਲ ਤੋੜ ਕੇ ਬੰਦਿਆ ਮੱਕੇ ਜਾ ਕੇ ਵਾਹ 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 ਕੀ ਲੱਭਾ ਆਪਣਾ ਵਲੌਗ ਲਾਇਆ ਸੀ ਤੁਸੀਂ ਕੀ ਤੁਹਾਡੇ ਜ਼ਿਹਨ ਚ ਸੀਗਾ ਵੀ ਇਸ ਲੈਵਲ ਤੇ ਚੱਲ ਜਾਓਗੇ? ਨਾ ਕੋਈ ਨਹੀਂ। ਕੋਈ ਜਦੋਂ ਸਾਡੀ ਨੌਜਵਾਨ ਨਸਲ ਪਿਆਰ ਵਧਾਊਗੀ ਸਾਡੀ ਸਰਕਾਰਾਂ ਮਜਬੂਰ ਹੋ ਜਾਣਗੀਆਂ। ਮਜਬੂਰ ਹੋ ਜਾਓਗੇ ਬਿਲਕੁਲ। ਸਰਕਾਰਾਂ ਵੀ ਇਸ ਪਾਸੇ ਨੂੰ ਆ ਰਹੀਆਂ, ਅਸੀਂ ਦੇਖ ਰਹੇ ਹਾਂ, ਮਹਿਸੂਸ ਕੀਤਾ ਜੀ। ਅਸੀਂ ਸਾਂਝਾ ਪੰਜਾਬ ਫਿਲਮ ਬਣਾਈ ਆ, ਸਾਨੂੰ ਸਰਕਾਰੀ ਤੌਰ ਤੇ ਬੜੀਆਂ ਸਹੂਲਤਾਂ ਦਿੱਤੀਆਂ। ਅੱਛਾ ਜੀ ਰੇਟ ਤਾਂ ਘਟ ਗਿਆ, ਸਾਡੀ ਕਣਕ ਹੀ ਨਹੀਂ ਸਰਕਾਰ ਲੈ ਰਹੀ। ਅੱਛਾ ਸਰਕਾਰ ਨਹੀਂ ਅੱਗੇ ਸਾਨੂੰ ਮਿੱਲਾਂ ਦੇ ਹਵਾਲੇ ਕਰਤਾ। ਅੱਛਾ 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 ਲੋਣਾ ਤਾਲੀਮ ਕਿੰਨੀ ਕਾ ਤੁਹਾਡੀ? ਬਹੁਤ ਵੈਸੇ ਸਿਆਣੀ ਗੱਲ ਤਾਂ ਇਹ ਤਾਂ ਜੋੜ ਹੀ ਕੋਈ ਨਹੀਂ ਨਾ। ਵੈਸੇ ਤਾਲੀਮ ਕਿੱਥੇ ਤੱਕ ਹਾਸਲ ਕੀਤੀ? ਇਹ ਗੱਲ ਮੈਂ ਇਹ ਜ਼ਰੂਰ ਕਰੂੰਗਾ ਵੀ ਜਿਹੜਾ ਬੰਦਾ ਕਹਿੰਦਾ ਨਾ ਮੇਰੀ ਜ਼ਿੰਦਗੀ 'ਚ ਕੋਈ ਬਦਲਾਅ ਨਹੀਂ ਆ ਰਿਹਾ, ਕੋਈ ਕੰਮ ਸੂਤ ਨਹੀਂ ਆ ਰਿਹਾ, ਉਹ ਤੜਕੇ ਉੱਠਣ ਲੱਗ ਜਾਵੇ। ਕੀ ਬਾਤ। ਹਾਂ ਮੰਗਣੀ ਇਹੀ ਮੰਗੀ ਦੀ ਵੀ ਅੱਲਾਹ ਤਾਲਾ ਬਣਾਈ ਰੱਖੇ। ਆਮੀਨ। ਹਾਂਜੀ ਤੇ ਪੰਜਾਬੀ ਵਿਰਸਾ ਪੰਜਾਬੀ ਵਿਰਸਾ ਚੈਨਲ ਦੇ ਜੀ ਅਸੀਂ ਬੜੇ ਸ਼ੁਕਰਗੁਜ਼ਾਰ ਹਾਂ, ਜਿਨ੍ਹਾਂ ਨੇ ਸਾਨੂੰ ਇੱਜ਼ਤ ਦਿੱਤੀ, ਸਾਡਾ ਇੰਟਰਵਿਊ ਕਰਨ ਵਾਸਤੇ ਆਏ ਜੀ। ਅਸੀਂ ਜੀ ਸੱਜਣੋ ਤੇ ਮਿੱਤਰੋ ਤੇ ਵੇਲਿਓ ਅਸਲਾਮ ਅਲੈਕੁਮ, ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ ਹੈ ਤੁਹਾਡੇ ਨਾਲ? ਪੰਜਾਬੀ ਵਿਰਸੇ ਵਿੱਚ ਜੁੜੇ ਹੋਏ ਆ ਜੀ। ਅੱਜ ਸਾਡੇ ਨਾਲ ਜਿਹੜੀ ਸ਼ਖਸੀਅਤ ਆ, ਤਾਰਫ ਉਹਦਾ ਕਰਾਇਆ ਜਾਂਦਾ ਜਿਹਨੂੰ ਲੋਕ ਜਾਣਦੇ ਨਾ ਹੁਣ, ਉਹਨਾਂ ਦਾ ਤਾਂ ਨਹੀਂ ਕਰਾਇਆ ਜਾਂਦਾ ਜਿਨ੍ਹਾਂ ਨੂੰ ਪਹਿਲੇ ਜਾਣਦੇ ਆ। ਅੰਜਮ ਸਰੋਇਆ ਸਾਹਿਬ ਇਹਨਾਂ ਕੋਲ ਹਾਜ਼ਰ ਹੋਏ ਆ, ਇਹਨਾਂ ਦੀ ਮੁਹੱਬਤ ਖਿੱਚ ਕੇ ਲਿਆਈ ਸਾਨੂੰ। ਬਹੁਤ ਹੀ ਪਿਆਰੀ ਸ਼ਖਸੀਅਤ ਹੈ, ਬਹੁਤ ਪਿਆਰੇ ਇਨਸਾਨ ਨੇ ਮਾਸ਼ਾਅੱਲਾ। ਇਨਸਾਨ ਬਣਨਾ ਤਾਂ ਬੜਾ ਮੁਸ਼ਕਿਲ ਆ, ਬੰਦੇ ਤਾਂ ਸਾਰੇ ਹੀ ਹੁੰਦੇ ਆ। तो अस्सलाम वालेकुम जी। वालेकुम सलाम जी। की हाल चाल है जनाब? ठीक ठाक? खैरियत नाल? बहुत ही माशाअल्लाह चढ़ाई है तुहाडी, मालक तुहानू चढ़दी कला विच रखे। आमीन। हां जी, चढ़दे पंजाब दे कहण वाले वांगू मालक चढ़दी कला च रखे। बहुत ही अच्छे तरीके नाल तुहाडा माशाअल्लाह जा रहा सिलसिला, ते असीं भी फॉलोअर हां तुहाडे। ते नहीं जी तुसीं भाई हो साडे, ते ਜਿਹੜੀ ਉਹ ਤੁਸੀਂ ਕਿਹਾ ਨਾ ਵੀ ਚੜਾਈ ਦੀ ਗੱਲ ਕੀਤੀ जी ਵੀ ਇਹ ਤੁਹਾਡੇ ਭਰਾਵਾਂ ਦੀ ਵਜ੍ਹਾ ਤੋਂ ਹੀ ਆ। ज़ाहिर ਹਾਂਜੀ ਇਹ ਰੱਬ ਦੀ ਜ਼ਾਤ ਬੰਦੇ ਨੂੰ ਵਸੀਲਾ ਬਣਾਉਂਦੀ ਹੈ ਜੀ। ਤੁਹਾਡਾ ਪਿਆਰ ਆ ਤੇ ਉਦੋਂ ਤੱਕ ਹੀ ਹੈ ਜੀ। ਹਾਂ ਅੱਲਾਹ ਤਾਲਾ ਦੁਆ ਮੰਗਣੀ ਇਹੀ ਮੰਗੀ ਦੀ ਵੀ ਅੱਲਾਹ ਤਾਲਾ ਬਣਾਈ ਰੱਖੇ। ਆਮੀਨ। ਹਾਂਜੀ ਤੇ ਪੰਜਾਬੀ ਵਿਰਸਾ ਪੰਜਾਬੀ ਵਿਰਸਾ ਚੈਨਲ ਦੇ ਜੀ ਅਸੀਂ ਬੜੇ ਸ਼ੁਕਰਗੁਜ਼ਾਰ ਹਾਂ, ਜਿਨ੍ਹਾਂ ਨੇ ਸਾਨੂੰ ਇੱਜ਼ਤ ਦਿੱਤੀ, ਸਾਡਾ ਇੰਟਰਵਿਊ ਕਰਨ ਵਾਸਤੇ ਆਏ ਜੀ। ਅਸੀਂ ਬੜੇ ਸ਼ੁਕਰਗੁਜ਼ਾਰ ਹਾਂ ਤੁਹਾਡੇ। अच्छा सर, मैं पूछना चाहांगा कि ये जिहड़ा सफर शुरू कीता किन्नी क देर होई है? ਇਹ ਸਮਝੋ ਤਾਂ ਪੌਣੇ 2 ਸਾਲ ਹੋ ਗਏ। माशाअल्लाह जी, पौने 2 सालां च इस लेवल ते जाना। ਅਸੀਂ ਜਨਾਬ ਬਿਲਕੁਲ ਕਲੈਪਿੰਗ ਕਰਾਂਗੇ ਇਸ ਗੱਲ ਸਾਰੇ ਦੋਸਤ ਕਿ ਜਨਾਬ ਬਹੁਤ ਸਫ਼ਰ ਜਲਦੀ ਤੁਸੀਂ ਤੈਅ ਕੀਤਾ ਔਰ ਪੀਕ ਤੇ ਪਹੁੰਚੇ ਮਾਸ਼ਾਅੱਲਾ। ਅੱਛਾ ਜਦੋਂ ਪਹਿਲੀ ਤੁਸੀਂ ਇਹ ਆਪਣਾ ਵਲੌਗ ਲਾਇਆ ਸੀ, ਤੁਸੀਂ ਕੀ ਤੁਹਾਡੇ ਜ਼ਿਹਨ ਚ ਸੀਗਾ ਵੀ ਇਸ ਲੈਵਲ ਤੇ ਚੱਲ ਜਾਓਗੇ? ਨਾ ਕੋਈ ਨਹੀਂ ਜ਼ਿਹਨ ਹਾਂ ਇਹ ਗੱਲ ਨਹੀਂ ਸੀ ਜੀ। ਇਹ ਮਾਲਕ ਲਿਜਾਣੇ ਮਾਲਕ ਜੀ ਤੇ ਮਾਸ਼ਾਅੱਲਾ ਜੀ ਕੀ ਬਾਤ ਹੈ। ਅੱਛਾ ਗੱਲਾਂ ਤਾਂ ਖੈਰ ਤੁਸੀਂ ਬਹੁਤ ਮਾਸ਼ਾਅੱਲਾ ਅੱਛਾ ਨਿਚੋੜ ਤੁਹਾਡਾ ਸੁਣੀਦਾ ਕਰਦੇ ਹੋ। ਅੱਜ ਕੋਈ ਐਸੀ ਗੱਲ ਜਿਹੜੀ ਤੁਹਾਨੂੰ ਬਹੁਤ ਹੀ ਅੱਛੀ ਲੱਗਦੀ ਹੋਵੇ, ਦੁਬਾਰਾ ਕਰਨੀ ਚਾਹੁੰਦੇ ਹੋ? ਬਸ ਆਹੀ ਜ਼ਿਮੀਦਾਰਾਂ ਦੀਆਂ ਗੱਲਾਂ ਹੀ ਆ ਜੀ, ਇਹੀ ਚੰਗੀਆਂ ਲੱਗਦੀਆਂ, ਇਹ ਮੈਂ ਮੁੜ ਕੇ ਕਰੀ ਜਾਂਦਾ। ਹੁਣ ਜਿੱਦਾਂ ਸਾਡੇ ਕਣਕ ਦੀ ਗੱਲ ਆ ਤੇ ਸਾਡੇ ਨਾਲ ਜਿੱਦਾਂ ਧੱਕਾ ਹੋ ਰਿਹਾ, ਇਹ ਹੁਣ ਮੈਂ ਕਿਤੇ ਨਾ ਕਿਤੇ ਇਹ ਗੱਲ ਮੈਂ ਕਰੀ ਜਾਂਦਾ ਵੀ ਕਿਤੇ ਸਾਡੀ ਸੁਣੀ ਜਾਵੇ। ਤੇ ਆ ਤੁਹਾਡੇ ਚੈਨਲ ਦੀ ਵਿਸਾਤਤ ਨਾਲ ਬਲਕਿ ਇਹ ਕਹੂੰਗਾ ਵੀ ਆ ਜਿਹੜਾ ਧਰਨਾ ਰੱਖਿਆ ਨਾ ਜੀ ਸਾਡੇ ਕਿਸਾਨਾਂ ਨੇ, ਉਹਦੇ ਵਿੱਚ ਕਿਸਾਨ ਸਾਰੇ ਹਿੱਸਾ ਲਿਓ ਜੀ, ਜ਼ਰੂਰ ਪਹੁੰਚਿਓ। ਅਸੀਂ ਵੀ ਪਹੁੰਚਣਾ, ਮੈਂ ਵੀ ਉੱਥੇ ਹੋਊਂਗਾ ਤੇ ਪੰਜਾਬ ਅਸੈਂਬਲੀ ਦੇ ਖੇਤ। ਇਹ ਧਰਨਾ ਇਸ ਕਰਕੇ ਦੇ ਰਹੇ ਆ ਵੀ ਜਿਹੜਾ ਰੇਟ ਘਟਿਆ। ਹਾਂਜੀ ਰੇਟ ਤਾਂ ਘਟ ਗਿਆ, ਸਾਡੀ ਕਣਕ ਹੀ ਨਹੀਂ ਸਰਕਾਰ ਲੈ ਰਹੀ। ਅੱਛਾ ਸਰਕਾਰ ਨਹੀਂ ਅੱਗੇ, ਸਾਨੂੰ ਮਿੱਲਾਂ ਦੇ ਹਵਾਲੇ ਕਰਤਾ। ਅੱਛਾ ਲੋ ਜੀ ਸਰਕਾਰ ਨਾਲ ਕੋਈ ਬੇਨਤੀ ਕਰਦੇ ਆ, ਅਸੀਂ ਵੀ ਰਿਕੁਐਸਟ ਕਰਦੇ ਆ ਕਿ ਜ਼ਿਮੀਂਦਾਰ ਜਿਹੜੇ ਆ ਆਪਣੀਆਂ ਫਸਲਾਂ ਵਿਚਾਰੇ ਬਾਹਰ ਖਿਲਾਰ ਕੇ ਆਪਣਾ ਸੋਨਾ ਘਰਾਂ ਜਾ ਕੇ ਬੈਠ ਜਾਂਦੇ ਆ, ਅੱਲਾ ਦੇ ਹਵਾਲੇ ਹੁੰਦੀ ਆ। ਤੇ ਸਾਡੀ ਵੀ ਰਿਕੁਐਸਟ ਹੈ ਕਿ ਜਨਾਬ ਇਹਨਾਂ ਦੀ ਗੱਲ ਸੁਣੀ ਜਾਵੇ, ਕਿਸਾਨਾਂ ਦੀ ਗੱਲ ਸੁਣੀ ਜਾਵੇ। ਕਿਸਾਨ ਪਾਕਿਸਤਾਨ ਦੇ ਵਿੱਚ ਰੀੜ੍ਹ ਦੀ ਹੱਡੀ ਆ, ਜਦੋਂ ਰੀੜ੍ਹ ਦੀ ਹੱਡੀ ਜ਼ਖਮੀ ਹੋ ਜਾਵੇ ਤਾਂ ਫਿਰ ਪੂਰਾ ਬੰਦਾ ਨਾ ਡਿਫਾਲਟ ਹੋ ਜਾਂਦਾ ਹੈ, ਡਿਫਾਲਟ ਕਰ ਜਾਂਦਾ। ਚਲੋ ਖੈਰ ਇਨਸ਼ਾਅੱਲਾ ਜੀ ਇਹ ਵੀ ਹੁੰਦਾ ਰਹੇਗਾ। ਅੱਛਾ ਉਸ ਤੋਂ ਬਾਅਦ ਜਨਾਬ ਮੈਂ ਪੁੱਛਾਂਗਾ ਕਿ ਆਪਣਾ ਤਾਲੀਮ ਕਿੰਨੀ ਕਾ ਤੁਹਾਡੀ? ਬਹੁਤ ਵੈਸੇ ਸਿਆਣੀ ਗੱਲ ਤਾਂ ਇਹ ਤਾਂ ਜੋੜ ਹੀ ਕੋਈ ਨਹੀਂ ਨਾ। ਵੈਸੇ ਤਾਲੀਮ ਕਿੱਥੇ ਤੱਕ ਹਾਸਲ ਕੀਤੀ? ਤਾਲੀਮ ਆਪਾਂ 10 ਪੜ੍ਹੇ ਆ ਜੀ ਸਕੂਲ ਵਾਲੀਆਂ, ਕੀ ਬਾਤ। ਤੇ ਉਂਝ ਬਜ਼ੁਰਗਾਂ ਵਾਲੀਆਂ 16 ਕੀਤੀਆਂ। ਉਹ ਤਾਂ 16 ਤੋਂ ਵੀ PhD ਹੋ ਗਈ। ਹਾਂਜੀ ਉਹ ਏਦਾਂ ਵੀ ਆਪਣੇ ਬਜ਼ੁਰਗਾਂ ਚ ਮੈਂ ਤਾਂ ਹੁਣ ਦੇ ਮੁੰਡਿਆਂ ਨੂੰ ਵੀ ਕਹੂੰਗਾ ਵੀ ਆਪਦੇ ਵੱਡ ਵਡੇਰਿਆਂ ਕੋਲ ਬਹਿਣਾ ਚਾਹੀਦਾ ਤੇ ਉਹ ਸੌਦਾ ਬੜਾ ਮੁਨਾਫੇ ਦਾ, ਉਹ ਬੰਦੇ ਨੂੰ ਸਾਰੀ ਜ਼ਿੰਦਗੀ ਕੰਮ ਆਉਂਦਾ। ਤੇ ਇਹ ਜਿਹੜੇ ਪੰਜਾਬੀ ਦੇ ਅਖਾਣ ਆ ਜਾਂ ਜਿਹੜੀਆਂ ਆ ਕੋਈ ਮਿਸਾਲਾਂ ਸਾਡੇ ਬਜ਼ੁਰਗ ਦਿੰਦੇ ਹੁੰਦੇ ਸੀ, ਮਿਸਾਲ ਦੇ ਕੇ ਗੱਲ ਕਰਨੀ, ਤੇ ਇਹ ਸੀਨਾ ਬਸੀਨਾ ਹੀ ਗਾ ਇਹ ਕਿਹੜਾ ਕਿਤਾਬਾਂ ਨਹੀਂ ਕਿਤਾਬ
ਹਾਂਜੀ ਸੀਨਾ ਬਸੀਨਾ ਹੀ ਆ ਤੁਹਾਡਾ ਤੇ ਪੰਜਾਬੀ ਵਿਰਸਾ ਦਾ ਕੰਮ ਵੀ ਬਜ਼ੁਰਗਾਂ ਦੇ ਨਾਲ ਆ। ਹਾਂਜੀ ਤੁਹਾਡਾ ਪੰਜਾਬੀ ਵਿਰਸਾ ਚੈਨਲ ਆ ਜੀ, ਉਹ ਤੁਹਾਡਾ ਤੇ ਕੰਮ ਹੀ ਬਜ਼ੁਰਗਾਂ ਨਾਲ ਵਾਹ ਬੈਠੀ ਦੇ ਬਜ਼ੁਰਗਾਂ ਹਾਂ ਤੇ ਕੈਸੀ ਗੱਲ ਲੱਭਦੀ ਕੀ ਬਾਤ ਹੈ ਜੀ, ਬਹੁਤ ਜ਼ਬਰਦਸਤ ਗੱਲਾਂ ਲੱਭਦੀਆਂ। ਅੱਛਾ, ਇੱਕ ਹੁੰਦੀ ਗੱਲ ਬੰਦਾ ਜ਼ੁਬਾਨ ਨਾਲ ਕਰਦਾ ਹੈ, ਹਾਂਜੀ ਇੱਕ ਹੁੰਦੀ ਮਹਿਸੂਸਾਤ ਫੀਲਿੰਗ। ਹਾਂ ਉਹ ਬਜ਼ੁਰਗਾਂ ਦੀ ਜਿਹੜੀ ਫੀਲਿੰਗ ਆ ਨਾ ਜੀ, ਮੈਂ ਕੱਲ ਇੱਕ ਇੰਟਰਵਿਊ ਕੀਤਾ ਕਰਕੇ ਤੇ ਮੈਂ ਜਨਾਬ ਇੰਟਰਵਿਊ ਸ਼ੁਰੂ ਕੀਤਾ, ਮੈਂ ਪੁੱਛਿਆ ਜੀ ਕਿੱਥੋਂ ਤੋਂ, ਕਹਿੰਦੇ ਜੀ ਲੁਧਿਆਣੇ ਦੇ। ਮੈਂ ਕਿਹਾ ਜਦੋਂ ਸੰਨ 47 ਦੇ ਜਾੜੇ ਪਏ ਆ ਕੀ ਫੀਲਿੰਗ ਸੀ? ਮੇਰਾ ਖਿਆਲ ਅੱਧਾ ਘੰਟਾ ਬਜ਼ੁਰਗ ਰੋਂਦੇ ਰਹੇ। ਹਾਂ ਉਹ ਗੱਲ ਉਹਨਾਂ ਦੇ ਆਂਸੂ ਨਾ ਟੱਕੇ ਜਾਣ ਤੇ ਮੈਂ ਇੰਟਰਵਿਊ ਬੰਦ ਕਰਵਾਇਆ। ਮੈਂ ਕਿਹਾ ਦੇਖੋ ਜੀ, ਅਸਲ ਦੇ ਵਿੱਚ ਜਿਹੜੀ ਫੀਲਿੰਗ ਹੈ ਨਾ ਕਿਸੇ ਦੀ, ਕਿਸੇ ਦੋਸਤ ਨੇ ਕਿਸੇ ਕੋਲ ਸਵਾਲ ਕੀਤਾ ਕਿ ਕਿਸੇ ਨਾਲ ਮੁਹੱਬਤ ਹੋ ਜਾਵੇ ਤੇ ਆਈ ਲਵ ਯੂ ਕਹਿਣਾ ਚਾਹੀਦਾ ਕਿ ਨਹੀਂ, ਉਸ ਬੰਦੇ ਨੇ ਬੜੀ ਤੁਹਾਡੇ ਵਾਂਗੂ ਸਿਆਣੀ ਗੱਲ ਕੀਤੀ। ਉਹਨੇ ਕਿਹਾ ਦੌਰ ਫਿਟੇ ਮੂੰਹ ਉਸ ਮੁਹੱਬਤ ਦਾ ਜੀ ਆਈ ਲਵ ਯੂ ਕਹਿਣਾ ਪਵੇ। ਜੇ ਬੰਦਾ ਮਹਿਸੂਸ ਹੀ ਨਾ ਕਰ ਸਕੇ ਮੁਹੱਬਤ ਸਾਹਮਣੇ ਬੈਠੇ ਦੀ, ਫਿਰ ਲੱਖ ਦੀ ਲਾਹਨਤ ਹੈ ਜੀ ਮੁਹੱਬਤ, ਉਹ ਕਿਹੜੀ ਮੁਹੱਬਤ ਆ। ਤੇ ਬਿਲਕੁਲ ਠੀਕ ਆ ਜੀ, ਮਾਸ਼ਾਅੱਲਾ, ਕੀ ਬਾਤ ਆ। ਹੋਰ ਕੋਈ ਗੱਲ ਸਾਨੂੰ ਕੋਈ ਨਸੀਹਤ ਕੋ ਕਰਨੀ ਹੋਵੇ ਤਾਂ ਦੱਸ। ਨਹੀਂ ਮੈਂ ਜੀ ਹਜੇ ਏਡੀ ਜੋਗਾ ਤਾਂ ਨਹੀਂ ਹੋਇਆ ਵੀ ਮੈਂ ਨਸੀਹਤਾਂ ਕਰਾਂ। ਨਹੀਂ ਕੋਈ ਗੱਲ ਤਾਂ ਤੁਸੀਂ ਸਾਡੇ ਵੱਡੇ ਆ। ਤੇ ਬਾਕੀ ਇੰਨੀ ਗੱਲ ਮੈਂ ਇਹ ਜ਼ਰੂਰ ਕਰੂੰਗਾ ਵੀ ਜਿਹੜਾ ਬੰਦਾ ਕਹਿੰਦਾ ਨਾ ਮੇਰੀ ਜ਼ਿੰਦਗੀ 'ਚ ਕੋਈ ਬਦਲਾਅ ਨਹੀਂ ਆ ਰਿਹਾ, ਕੋਈ ਕੰਮ ਸੂਤ ਨਹੀਂ ਆ ਰਿਹਾ, ਉਹ ਤੜਕੇ ਉੱਠਣ ਲੱਗ ਜਾਵੇ। ਕੀ ਬਾਤ। ਹਾਂ ਅੱਛਾ, ਕੀ ਕਰੇ ਤੜਕੇ ਉੱਠ ਕੇ? ਤੜਕੇ ਉੱਠ ਕੇ ਕੁਝ ਵੀ ਨਾ ਕਰੇ। ਠੀਕ ਹਾਂ, ਜਿਹੜਾ ਰੱਬ ਦਾ ਫਜ਼ਲ ਬਰਸਦਾ ਨਾ ਬਾ ਉਹੀ ਕੈਚ ਕਰ ਲਵੇ ਜੀ। ਇਹਨਾਂ ਦਾ ਮਤਲਬ ਵੀ ਤਹੱਜੁਦ ਦੇ ਟਾਈਮ ਜਿਹੜਾ ਬੰਦਾ ਉੱਠ ਕੇ ਬਹਿ ਵੀ ਜਾਵੇ ਨਾ, ਉਸ ਵਕਤ ਰਬੂਬੀਅਤ ਇਤਨੀ ਨਜ਼ਦੀਕ ਆਈ ਹੁੰਦੀ ਆ ਵੀ ਛੱਡ ਦੇ ਗੱਲ। ਇਹਨਾਂ ਦੀ ਗੱਲ ਤੇ ਵੈਸੇ ਮੈਨੂੰ ਆਪਣੀ ਇੱਕ ਰੁਬਾਈ ਯਾਦ ਆ ਗਈ ਤਾਂ ਮੈਂ ਇਹਨਾਂ ਦੀ ਨਜ਼ਰ ਕਰਨ ਲੱਗਾ। ਵੈਸੇ ਇਹ ਬਜ਼ੁਰਗਾਂ ਦੀ ਰੋਹ ਰੀਤ ਦੇ ਮੁਤਾਬਕ ਤੌਹੀਦ ਤੇ ਮੈਂ ਲਿਖੀ ਆ। ਵਾਹ ਵਾਹ। ਇੱਕ ਕੁਰਾਨ ਪਾਕ ਦੀ ਆਇਤ ਆ ਜੀ, ਫਾਇਨਾ ਮਤਵੱਲੂ ਫਸਮਾ ਵਜਹੁੱਲਾ। ਸੁਭਾਨ। ਮਤਲਬ ਮਾਲਕ ਕਹਿੰਦਾ ਜਿੱਧਰ ਦੇਖਦੇ ਹੋ ਮੇਰਾ ਹੋਣਾ ਹੀ ਆ। ਇਹਦੇ ਤੇ ਬੈਠੇ ਬੈਠੇ ਸਰੋਇਆ ਸਾਹਿਬ ਇੱਕ, ਚੁੱਕੇ ਅਸੀਂ ਵੀ ਬਜ਼ੁਰਗਾਂ ਦੇ ਮਾਨੀ ਆ, ਅਸੀਂ ਵੀ ਪੀਰ ਪਾਸਤਾ। ਉਹ ਇੱਕ ਰੁਬਾਈ ਫਿਰ ਚੋਮਿਸਰਾ ਇਹਨੂੰ ਕਹਿੰਦੇ ਆ, ਉਹ ਆ ਗਿਆ, ਉਹ ਮੈਂ ਤੁਹਾਡੀ ਨਜ਼ਰ ਕਰਦਾ। ਅਰਜ਼ ਕੀਤਾ ਜੀ, ਲਿਖਿਆ ਸੀਗਾ, ਜੇ ਤੂੰ ਇੱਕੋ ਨੁਕਤਾ ਹੈ ਇਹ ਕੁੱਲ ਪਸਾਰਾ ਕੀਦਾ ਹੈ। ਆਹਾ ਵਾਹ ਵਾਹ ਵਾਹ। ਜੇ ਤੂੰ ਇੱਕੋ ਹੀ ਨੁਕਤਾ ਹੈ ਕੁੱਲ ਪਸਾਰਾ ਕੀਦਾ ਹੈ। ਜੇ ਲੱਭੀਏ ਮਸਜਿਦ ਮੰਦਰ ਵਿੱਚ ਤੇ ਯਾਰ ਦੁਆਰਾ ਕੀਦਾ ਹੈ। ਵਾਹ 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 ਵਾਹ, ਕੀ ਬਾਤ। ਤੇ ਜੇ ਮੰਨੀਏ ਚਿੱਟੇ ਕੱਪੜਿਆਂ ਵਿੱਚ ਤੇ ਚਿੱਕੜ ਗਾਰਾ ਕੀਦਾ ਹੈ। ਅਹਿਸਾਨ ਜੇ ਨਜ਼ਰੀ ਨਹੀਂ ਆਉਂਦਾ ਇਹ ਕੁੱਲ ਨਜ਼ਾਰਾ ਕੀਦਾ ਹੈ। ਵਾਹ 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 ਵਾਹ, ਕੀ ਬਾਤ। ਦੋਸਤਾਂ ਦੀ ਇਹ ਗੱਲ ਆ ਕਿ ਨਾਲ ਨਾਲ ਫਿਰ ਦਿਲ ਪਸ਼ੌਰੀ ਵੀ ਕਰੀ ਰੱਖੀਦਾ। ਤਸੱਵੁਫ ਦੇ ਹਵਾਲੇ ਨਾਲ, ਤਸੱਵੁਫ ਦੇ ਟੱਚ ਨਾਲ ਚੱਲੀਦਾ ਜੀ ਅਲਹਮਦੁਲਿਲਾ। ਤੇ ਉਂਝ ਪੰਜਾਬੀ ਗਜ਼ਲ ਵੀ ਲਿਖੀ ਦੀ ਹੈ, ਪੰਜਾਬੀ ਗਜ਼ਲ ਵੀ ਲਿਖੀ ਦੀ, ਉਹ ਵੀ ਇੱਕ ਮੈਂ ਤੁਹਾਡੀ ਨਜ਼ਰ ਕਰਨੀ ਜੀ ਅੱਜ। ਉਹ ਚਰਜ਼ ਕੀਤਾ ਜੀ, ਮੁਖ ਪਰਤਾ ਕੇ ਕੀ ਲੱਭਾ ਹੈ। ਮੁਖ ਪਰਤਾ ਕੇ ਕੀ ਲੱਭਾ ਹੈ ਤੇ ਜਿੰਦ ਮੁਕਾ ਕੇ ਕੀ ਲੱਭਾ ਹੈ। ਵਾਹ ਵਾਹ। ਅਗਲਾ ਸ਼ੇਰ ਆ ਜੀ, ਅਕਲੇ ਇਸ਼ਕ ਦੀ ਅੱਗ ਦੇ ਉੱਤੇ, ਅਕਲੇ ਇਸ਼ਕ ਦੀ ਅੱਗ ਦੇ ਉੱਤੇ ਪਾਣੀ ਪਾ ਕੇ ਕੀ ਲੱਭਾ ਹੈ। ਕੀ ਬਾਤ, ਕੀ ਬਾਤ। ਹਾਸਲੇ ਕਲਾਮ ਸ਼ੇਰ ਅਗਲਾ ਜੀ, ਕਹਿੰਦਾ ਬੰਦੇ ਦਾ ਦਿਲ ਤੋੜ ਕੇ ਬੰਦਿਆ, ਬੰਦੇ ਦਾ ਦਿਲ ਤੋੜ ਕੇ ਬੰਦਿਆ ਮੱਕੇ ਜਾ ਕੇ ਵਾਹ 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 ਕੀ ਲੱਭਾ ਹੈ। ਕੀ ਬਾਤ, ਕੀ ਬਾਤ। ਮੱਕੇ ਜਾ ਕੇ ਕੀ ਲੱਭ, ਇਹ ਤਾਂ ਕੋਈ ਰਾਂਝਾ ਦੱਸੂ। ਇਹ ਤਾਂ ਕੋਈ ਰਾਂਝਾ ਦੱਸੂ, ਕੰਨ ਪੜਵਾ ਕੇ ਕੀ ਲੱਭਾ ਹੈ, ਅਸੀਂ ਨਹੀਂ ਦੱਸ ਸਕਦੇ। ਵਾਹ 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 ਵਾਹ, ਕੀ ਬਾਤ ਹੈ ਜੀ। ਤੇ ਆਖਰੀ ਸ਼ੇਰ ਆ ਜੀ ਇਹਦਾ, ਅਹਿਸਾਨ ਜੇ ਰਾਜ਼ੀ ਯਾਰ ਨਾ ਹੋਇਆ, ਅਹਿਸਾਨ ਜੇ ਰਾਜ਼ੀ ਯਾਰ ਨਾ ਹੋਇਆ ਤੇ ਰੱਬ ਮਨਾ ਕੇ ਕੀ ਲੱਭਾ ਹੈ। ਕੀ ਬਾਤ ਹੈ। ਬਹੁਤ ਸ਼ੁਕਰੀਆ ਜਨਾਬ, ਬਹੁਤ ਬਹੁਤ ਖੁਸ਼ੀ ਹੋਈ ਜਨਾਬ ਤੁਹਾਨੂੰ ਮਿਲ ਕੇ। ਤੇ ਅਸੀਂ ਦਾਵਤ ਦਵਾਂਗੇ ਤੁਹਾਨੂੰ ਕਿਤੇ ਟੁੱਬੇ ਵਾਲ ਆਣ ਹੋਵੇ ਤਾਂ ਜਨਾਬ ਉਹ ਕਹਿੰਦੇ ਤੱਤੜੀ ਦੀ ਕੁੱਲੀ ਤੇ ਵੀ ਪੈਰ ਪਾ ਦਿਓ, ਫਿਰ ਤਸ਼ਰੀਫ ਲਿਆਣਾ ਤੁਸੀਂ। ਡੱਬਾ ਵਾਲਾ ਪੁਲ ਜੀ ਸਾਡਾ ਨਾਗਰੇ ਪੁਲ ਤੋਂ ਅੱਗੇ ਜਾਣੇ ਹੋ ਜਾਈਏ ਨਾ ਟੋਬੇ ਨੂੰ, ਡੱਬਾ ਵਾਲਾ ਪੁਲ ਆਉਂਦਾ, ਉੱਥੋਂ ਤੁਸੀਂ ਫੋਨ ਕਰਨਾ, ਅਸੀਂ ਤੁਹਾਨੂੰ ਗੱਡੀ ਚ ਲੈ ਜਾਣਾ ਤੇ ਤਸ਼ਰੀਫ ਲਿਆਓ। ਸਾਡੇ ਨੂੰ ਦਾਵਤ ਹੈ ਜਨਾਬ ਜੀ। ਟੋਬਾ ਟੈਕਸਿੰਗ ਅਸੀਂ ਜਾਂਦੇ ਹੁੰਦੇ, ਮੇਰੇ ਨਾਨਕੀਆਂ ਉੱਥੇ ਭੱਟੀ ਚੱਕ 302 ਡੱਬਾ ਵਾਲੀ ਸਟੇਸ਼ਨ। ਹਾਂਜੀ ਸਟੇਸ਼ਨ ਆ ਡੱਬਾ ਵਾਲੀ, ਤੁਸੀਂ ਡੱਬਾ ਵਾਲੀ ਪੁਲ ਦੀ ਗੱਲ ਕਰਦੇ। ਉਹ ਨਹਿਰ ਡੱਬਾ ਵਾਲੀ ਆ ਨਾ, ਉਹਦੇ ਨਾਂ ਤੇ ਡੱਬਾ ਵਾਲਾ ਸਟੇਸ਼ਨ ਪਿਆ। ਸਾਡੀ ਨਹਿਰ ਦਾ ਨਾਂ ਵੀ ਡੱਬਾ ਵਾਲਾ ਹੈ। ਉਹ ਸ਼ਾਇਦ ਉਹ ਸਟੇਸ਼ਨ ਦੀ ਵਜ੍ਹਾ ਨਾਲ ਇਹਦਾ ਡੱਬਾ ਵਾਲਾ ਨਹਿਰ ਨਾਂ ਪਿਆ। ਅੱਛਾ ਅੱਛਾ ਅੱਛਾ, ਠੀਕ ਆ। ਨਾਲ ਹੀ ਆ, ਵਿੱਚੋਂ ਜਾਂਦੇ ਰਹੀਦਾ। ਅੱਛਾ ਚਲੋ, ਕਿਤੇ ਤਸ਼ਰੀਫ ਲਿਆਣਾ ਤੁਸੀਂ ਜਨਾਬ। ਕਿਉਂ ਨਹੀਂ ਜੀ, ਮੈਂ ਅਗਲੇ ਦਿਨ ਗਿਆ ਤੁਹਾਡਾ ਬਲਕਿ ਚੈਨਲ ਉਹ ਸੰਨ 47 ਦੀ ਗੱਲ ਆ ਬਈ ਉੱਥੇ ਡੱਬਾ ਵਾਲੀ ਸਟੇਸ਼ਨ ਤੋਂ ਥੋੜਾ ਜਿਹਾ ਅੱਗੇ ਨਾ ਚਾਚੇ ਬੂਟਿਆ, ਉਹ ਉੱਥੇ ਰੇਲ ਗੱਡੀ ਗੂੰਗੀ ਹੁੰਦੀ ਨੇ, ਪਤਾ ਤੁਹਾਨੂੰ? ਨਹੀਂ ਇਹ ਨਹੀਂ ਪਤਾ। ਹਾਂ, ਡੱਬਾ ਵਾਲੀ ਸਟੇਸ਼ਨ ਤੋਂ ਥੋੜਾ ਜਿਹਾ ਗਾਹਾਂ ਨਾ ਉੱਥੇ ਰੇਲ ਦੀ ਆਵਾਜ਼ ਨਹੀਂ ਆਉਂਦੀ ਹਜੇ ਵੀ, ਉਹ ਗੂੰਗੀ ਆ ਥਾਂ। ਉੱਥੇ ਰੇਲ ਗੱਡੀ ਵੱਡੀ ਸੀ ਬਿਲਕੁਲ, ਡੱਬਾ ਵਾਲੇ ਵੱਢ ਕੇ ਹਲੇ ਤੱਕ ਜ਼ਮੀਨ ਗੂੰਗੀ ਆ ਉੱਥੇ, ਗੂੰਗੀ ਆ। ਉਹ ਇੰਨਾ ਟੋਟਾ ਮਰਬੇਕ ਦਾ, ਪਿੱਛੋਂ ਰੇਲ ਆਵਾਜ਼ ਆਉਂਦੀ ਹੁੰਦੀ ਆ, ਗਾਂ ਵੀ ਜਾ ਕੇ ਆਉਂਦੀ ਆ, ਉਨੀ ਥਾਂ ਜਾ ਕੇ ਗੂੰਗੀ ਹੋ ਜਾਂਦੀ ਆ। ਉੱਥੇ ਵੱਡੇ ਸੀ ਜੀ
ਇਹ ਫਿਰ ਵੱਡੀ ਗੱਡੀ ਉਧਰ ਗਈ, ਇਹਨਾਂ ਨੇ ਜਾ ਕੇ ਰੌਲਾ ਪਾਇਆ, ਫਿਰ ਉਧਰੋਂ ਬਟਾਂਗਾ ਸ਼ੁਰੂ ਹੋਇਆ। ਹਾਂ ਬਸ ਉਹ ਗਲਤ ਫਹਿਮੀਆਂ ਚ ਬਹੁਤ ਕੁਝ ਹੋਇਆ। ਲੇਕਿਨ ਹੁਣ ਤਾਂ ਆ ਕੇ ਕਾਫੀ ਦੋਸਤੀ ਪਿਆਰ ਮੁਹੱਬਤ ਚੜ੍ਹਦੇ ਪੰਜਾਬ ਨਾਲ ਸਾਡਾ ਹੋਇਆ, ਔਰ ਉਹ ਵੀ ਬਹੁਤ ਮੁਹੱਬਤ ਕਰਦੇ ਆ। ਹੋਣਾ ਚਾਹੀਦਾ ਜੀ, ਇਹ ਆਪਣਾ ਆਪਣਾ ਹਿੱਸਾ ਇਹ ਪਾਣਾ ਚਾਹੀਦਾ, ਜਿਵੇਂ ਤੁਸੀਂ ਵੀ ਪਾ ਰਹੇ ਆ ਜੀ। ਮੈਂ ਕਹਿੰਦਾ ਬਲਕਿ ਅੱਜ ਟਾਈਮ ਆ ਇਹ ਜਿਹੜਾ ਨਫ਼ਰਤਾਂ ਦੂਰ ਕਰਨ ਦਾ, ਬਿਲਕੁਲ। ਤੇ ਜਿਹੜਾ ਬੰਦਾ ਇਸ ਸਾਫ ਚ ਖਲੋ ਗਿਆ ਨਾ, ਕੀ ਬਾਤ ਹੈ ਜੀ, ਤੇ ਉਹਨੂੰ ਨਸਲਾਂ ਯਾਦ ਰੱਖਣੀਆਂ। ਸਾਡਾ ਇਹ ਲਾਂਘਾ ਖੁੱਲਣਾ ਚਾਹੀਦਾ, ਆਣਾ ਜਾਣਾ ਹੋਵੇ, ਬਿਲਕੁਲ, ਤੇ ਤਜਾਰਤ ਹੋਵੇ, ਲੈਣ ਦੇਣ ਹੋਵੇ, ਪਿਆਰ ਹੋਣਾ ਚਾਹੀਦਾ। ਤੇ ਇੰਨੇ ਸਾਲਾਂ ਚ ਦੁਸ਼ਮਣੀ ਵੀ ਤਾਂ ਰੱਖੀ ਆ, ਕੀ ਲੱਭਿਆ? ਕੁਛ ਵੀ ਨਹੀਂ। ਹੁਣ ਪਿਆਰ ਵਧਾ ਕੇ ਦੇਖ ਲਓ। ਦੇਖੋ ਜੀ, ਇਹ ਤਾਂ ਦੁਸ਼ਮਣੀ ਕੋਈ 75 ਸਾਲ ਦੀ ਹੈ। ਜਰਮਨੀ ਤੇ ਫਰਾਂਸ ਦੀ ਦੁਸ਼ਮਣੀ ਜਿਹੜੀ ਆ ਕਿੰਨੇ 100 ਸਾਲ ਦੀ, ਉਹ ਵੀ ਯਾਨੀ ਕਿ ਜਿਹੜਾ ਨਾ ਮੁਕਾਤੀ ਉਹਨਾਂ ਤੇ ਹੁਣ ਜਿਹੜੇ ਜਾਪਾਨ ਕੋਰੀਆ ਵਗੈਰਾ ਉਹਨਾਂ ਦੀ ਸਭ ਇੱਕ ਹੋ ਗਏ। ਕਹਿੰਦੇ ਨਹੀਂ ਦੁਸ਼ਮਣੀ ਭਾਵੇਂ ਦੋ ਬੰਦਿਆਂ ਦੀ ਹੋਵੇ ਭਾਵੇਂ ਦੋ ਕੌਮਾਂ ਦੀ ਹੋਵੇ, ਜੀ ਜੀ, ਲੱਭਦਾ ਕੁਛ ਨਹੀਂ, ਲੱਭਦਾ ਕੁਛ, ਬਰਬਾਦੀ ਆ ਜੀ। ਬਿਲਕੁਲ ਜੀ, ਇਸ ਰਾਹੀਂ ਅਸੀਂ ਵੀ ਰਿਕੁਐਸਟ ਕਰਾਂਗੇ ਕਿ ਲਾਂਘਾ ਖੁੱਲਣਾ ਚਾਹੀਦਾ। ਦੇਖੋ ਨਾ, ਇੱਧਰ ਪਿਆਜ਼ ਅਸੀਂ 200 ਰੁਪਏ ਕਿਲੋ ਲੈਂਦੇ ਆ, ਨਾਲ ਹੀ ਪਰਾਂ ਨੂੰ ਮਾੜਾ ਜਿਹਾ ਬਾਰਡਰ ਟੱਪੀ ਦਾ, ਉੱਥੇ 10 ਰੁਪਏ ਕਿਲੋ। ਤੇ ਕੀ ਖਿਆਲ ਹੈ ਜੇ ਉੱਥੋਂ ਸਾਡਾ ਪਿਆਜ਼ ਆਵੇ, ਸਾਨੂੰ ਇੱਥੇ 20 ਰੁਪਏ ਕਿਲੋ ਮਿਲੇ ਜਾਂ 30-50 ਰੁਪਏ ਵੀ ਮਿਲੇ, ਤਾਂ ਮੇਰਾ ਖਿਆਲ ਹੈ ਲੋਕਾਂ ਦੀ ਕਾਫੀ ਮੁਸ਼ਕਲ ਹੱਲ ਹੋਏਗੀ। ਇਸ ਤਰ੍ਹਾਂ ਹੀ ਬਹੁਤ ਸਾਰੀਆਂ ਚੀਜ਼ਾਂ ਸਾਡੇ ਇਸ ਪੰਜਾਬ 'ਚ ਸਸਤੀਆਂ ਨੇ। ਨਮਕ ਹੀ ਲੈ ਲਓ ਤੁਸੀਂ, ਨਮਕ ਸਾਡੇ ਆਪਣਾ ਪੈਦਾਵਾਰ, ਠੀਕ ਹੈ ਜੀ, ਖੋੜਾ ਦੇ ਵਿੱਚ ਨਿਕਲਦਾ। ਅਗਰ ਉਹਨਾਂ ਨੂੰ ਸਸਤਾ ਮਿਲੇ ਤਾਂ ਉਹ ਇੱਥੋਂ ਨਮਕ ਲੈਣ, ਅਸੀਂ ਪਿਆਜ਼ ਟਮਾਟਰ ਮੰਗਾਈਏ। ਜਿਹੜੀ ਚੀਜ਼ ਦੀ ਲੋੜ ਆ, ਇਹ ਲਾਂਘਾ ਵਾਕਈ ਖੁੱਲਣਾ ਚਾਹੀਦਾ। ਮੈਂ ਤਾਂ ਕਹਿੰਦਾ ਗੇਟ ਤੋੜ ਦੇਣਾ ਚਾਹੀਦਾ, ਜਿਵੇਂ ਉਹਨਾਂ ਨੇ ਦੀਵਾਰ ਗਿਰਾਈ ਸੀ ਜਰਮਨ ਵਾਲਿਆਂ ਨੇ, ਦੀਵਾਰੇ ਬਰਲਨ, ਇਹ ਵੀ ਟੁੱਟਣੀ ਚਾਹੀਦੀ ਹੈ। ਅਭੀ ਸਰਕਾਰਾਂ ਹੀ ਤੋੜਨ ਜੀ, ਅਸੀਂ ਤਾਂ ਨਹੀਂ ਤੋੜਦੇ। ਚਲੋ, ਸਰਕਾਰਾਂ ਦੇ ਵਿੱਚੋਂ ਜਿਹੜੇ ਇਨਸਾਨ ਆ ਨਾ ਜੀ, ਬੰਦੇ, ਇਹ ਵਜ੍ਹਾ ਬਣਦੀ ਆ, ਔਰ ਬੰਦੇ ਫਿਰ ਲੈ ਕੇ ਗੱਲ ਨੂੰ ਚੱਲਦੇ ਆ ਕਿ ਉਹ ਲੀਡਰ ਬਣਦੇ ਆ, ਉਹਨਾਂ ਦੀ ਗੱਲ ਸੁਣੀ ਜਾਂਦੀ ਆ। ਇਹ ਸਰਕਾਰਾਂ ਵੀ ਇਸ ਪਾਸੇ ਨੂੰ ਆ ਰਹੀਆਂ, ਅਸੀਂ ਦੇਖ ਰਹੇ ਹਾਂ, ਮਹਿਸੂਸ ਕੀਤਾ ਜੀ। ਅਸੀਂ ਸਾਂਝਾ ਪੰਜਾਬ ਫਿਲਮ ਬਣਾਈ ਆ, ਸਾਨੂੰ ਸਰਕਾਰੀ ਤੌਰ ਤੇ ਬੜੀਆਂ ਸਹੂਲਤਾਂ ਦਿੱਤੀਆਂ। ਅੱਛਾ, ਠੀਕ, ਕੋਈ ਰੁਕਾਵਟ ਨਹੀਂ ਹੈ, ਜੋ ਸਾਨੂੰ ਚਾਹੀਦਾ ਸੀ ਉਹਨਾਂ ਨੇ ਦਿੱਤਾ। ਅੱਛਾ, ਮਾਸ਼ਾਅੱਲਾ। ਜਦੋਂ ਸਾਡੀ ਨੌਜਵਾਨ ਨਸਲ ਪਿਆਰ ਵਧਾਊਗੀ, ਸਾਡੀ ਸਰਕਾਰਾਂ ਮਜਬੂਰ ਹੋ ਜਾਣਗੇ। ਬਿਲਕੁਲ, ਸਰਕਾਰ ਐਕਚੁਅਲੀ ਉੱਤੇ ਬੰਦੇ ਚਾਰ ਜਿਹੜੇ ਬੈਠੇ, ਉਹ ਸਰਕਾਰ ਨਹੀਂ ਹੈਗੇ। ਸਰਕਾਰ ਆ ਜਿਹੜੇ ਬੈਠੇ ਆ ਨਾ, ਅਸਲ ਸਰਕਾਰ ਇਹ ਆ। ਅਸੀਂ ਚੁਣ ਕੇ ਬੰਦੇ ਅੱਗੇ ਲੈ ਕੇ ਜਾਂਦੇ ਆ, ਲੇਕਿਨ ਉਹ ਵਾਲਿਆਂ ਦਾ ਗੱਲ ਉੱਤੇ ਜਾ ਕੇ ਸਾਡੀ ਭੁੱਲ ਜਾਂਦੇ ਆ। ਕੁਝ ਲੋਕ ਯਾਦ ਵੀ ਰੱਖਦੇ ਆ, ਜਿਹੜੇ ਬਹੁਤ ਅੱਛੇ ਲੋਕ ਆ, ਯਾਦ ਵੀ ਰੱਖਦੇ ਆ। ਅਸੀਂ ਇਹ ਨਹੀਂ ਕਹਿੰਦੇ, ਨਿੰਦਿਆ ਨਹੀਂ ਕਰਦੇ, ਸਰਕਾਰਾਂ ਨੂੰ ਐਪਰੀਸ਼ੀਏਟ ਕਰਾਂਗੇ ਕਿ ਇਸ ਕੰਮ ਨੂੰ ਵਧਾਉਣਾ ਚਾਹੀਦਾ, ਇਹ ਗੇਟ ਖੁੱਲਣੇ ਚਾਹੀਦੇ ਆ। ਚਲੋ, ਸਪੈਸ਼ਲੀ ਚੜ੍ਹਦਾ ਤੇ ਲਹਿੰਦਾ ਪੰਜਾਬ ਤਾਂ ਇੱਕ ਹੋ ਜਾਵੇ ਨਾ ਜੀ। ਹਾਂਜੀ, ਹੋਣਾ ਚਾਹੀਦਾ, ਉਹ ਤਾਂ ਇੱਕ ਹੋਣਾ ਚਾਹੀਦਾ। ਬਿਲਕੁਲ ਠੀਕ ਹੈ ਜੀ, ਬਹੁਤ ਸ਼ੁਕਰੀਆ ਜਨਾਬ। ਅਸੀਂ ਬਹੁਤ ਮਸ਼ਕੂਰ ਹਾਂ ਜਨਾਬ ਅੰਜਮ ਸਰੋਆ ਸਾਹਿਬ ਦੇ, ਉਹਨਾਂ ਨੇ ਸਾਨੂੰ ਆਪਣੇ ਕੀਮਤੀ ਟਾਈਮ ਦੇ ਵਿੱਚੋਂ ਟਾਈਮ ਦਿੱਤਾ, ਔਰ ਬੜੀਆਂ ਪਿਆਰ ਮੁਹੱਬਤ ਦੀਆਂ ਗੱਲਾਂ ਹੋਈਆਂ, ਸਾਡੀ ਸੇਵਾ ਵੀ ਕੀਤੀ ਇਹਨਾਂ ਨੇ। ਬਹੁਤ ਬਹੁਤ ਸ਼ੁਕਰੀਆ ਜਨਾਬ, ਥੈਂਕ ਯੂ।